ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 24 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698। ਸਰੋਤੇ, ਜਿਸ ਤਰ੍ਹਾਂ ਅੱਜ ਆਪਾਂ ਸਵੇਰੇ ਦੱਸਿਆ ਸੀ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਰੇਡਸ ਪੈ ਰਹੀਆਂ, ਬਹੁਤ ਸਾਰੇ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ, ਜਹਾਜ਼ ਭਰ ਕੇ ਭੇਜੇ ਜਾ ਰਹੇ ਆ। ਕੁਛ ਕੁ ਜਿਹੜੀਆਂ ਜਗ੍ਹਾ ਆ ਜਿੱਥੇ ਰੇਡਸ ਹੋਈਆਂ ਉਹ ਜੇ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਜਾਵਾਂ। ਸੈਨ ਫਰਾਂਸਿਸਕੋ ਦੇ ਵਿੱਚ ਕੁਝ ਲੋਕਾਂ ਨੂੰ ਅਰੈਸਟ ਕੀਤਾ ਗਿਆ। ਮੋਸਟਲੀ ਇਹਨਾਂ 'ਚ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਦਾ ਉਹਨਾਂ ਨੇ ਕ੍ਰਾਈਮ ਕੀਤਾ ਆ। ਕੋਲੋਰਾਡੋ ਦੇ ਵਿੱਚ ਹੋਇਆ ਆ। ਇਸ ਤੋਂ ਬਿਨਾਂ ਫਿਰ ਸੈਂਟ ਪੌਲ ਮਿਨੀਸੋਟਾ ਦੇ ਵਿੱਚ, ਬਫਲੋ, ਡੈਟਰੋਇਟ ਵਾਲਾ ਏਰੀਆ, ਨਿਊ ਜਰਸੀ, ਨਿਊਯਾਰਕ, ਉੱਥੇ ਕਾਫੀ ਲੋਕਾਂ ਨੂੰ ਅਰੈਸਟ ਕੀਤਾ ਗਿਆ ਆ। ਇੱਕ ਸੀ ਫੂਡ ਦਾ ਜੋ ਡੀਪੂ ਆ ਉੱਥੇ ਰੇਡ ਮਾਰੀ ਗਈ ਸੀ। ਇਸ ਤੋਂ ਬਿਨਾਂ ਬੋਸਟਨ ਦੇ ਵਿੱਚ ਵੀ ਜਿਹੜੇ ਆ M13 ਗੈਂਗ ਦੇ ਮੈਂਬਰਸ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਆ। ਅਮਰੀਕਨ ਸਿਟੀਜ਼ਨਸ ਨੂੰ ਇਹ ਕਿਹਾ ਗਿਆ ਆ ਕਿ ਜਾਂ ਤਾਂ ਆਪਣੇ ਬਰਥ ਸਰਟੀਫਿਕੇਟ ਜਾਂ ਪਾਸਪੋਰਟ ਦੀ ਕਾਪੀ ਆਪਣੇ ਕੋਲ ਰੱਖਣ, ਜਾਂ ਤੁਸੀਂ ਆਪਣੇ ਜਿਹੜਾ ਤੁਹਾਡੇ ਕੋਲ ਫੋਨ ਹੁੰਦਾ ਹੈਗਾ, ਫੋਨ ਦੇ ਵਿੱਚ ਉਹਦੀ ਜਿਹੜੀ ਫੋਟੋ ਆ ਉਹ ਖਿੱਚ ਕੇ ਰੱਖ ਲਓ। ਜੀ ਬਿਲਕੁਲ। ਸੋ ਉਧਰ ਅੱਜ ਬਾਰਡਰ ਜ਼ਾਰ ਜਿਹੜੇ ਟੌਮ ਹੂਮਨ ਆ ਉਹਨਾਂ ਨੇ ABC ਨਿਊਜ਼ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਮਿਲਟਰੀ ਪਲੇਨਸ ਐਵਰੀ ਡੇ ਜਿਹੜੇ ਮਾਈਗਰੈਂਟਸ ਆ ਉਹਨਾਂ ਨੂੰ ਡਿਪੋਰਟ ਕਰਨਗੇ। ਜਿੱਦਾਂ ਅੱਜ ਆਪਾਂ ਸਵੇਰੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ ਤਸਵੀਰਾਂ ਜਿਹੜੇ ਪ੍ਰੈਸ ਸਕੱਤਰ ਨੇ ਪਾਈਆਂ ਸੀ ਐਕਸ ਦੇ ਉੱਤੇ, ਉਸ ਤਰੀਕੇ ਦੇ ਨਾਲ ਟੌਮ ਹੂਮਨ ਆ ਉਹਨਾਂ ਨੇ ਉਸ ਨੂੰ ਕਨਫਰਮ ਕੀਤਾ ਵੀ ਮਿਲਟਰੀ ਡੈਪੂਟੇਸ਼ਨ ਫਲਾਈਟਸ ਟੂ ਕੰਟੀਨਿਊ ਐਵਰੀ ਡੇ। ਦਿਸ ਵੀਕ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜੇ ਟੌਮ ਹੂਮਨ ਨੇ ਇਹ ਜਿਹੜੀ ਗੱਲ ਆਖੀ ਆ। ਟੌਮ ਹੂਮਨ ਹੁਣਾਂ ਦਾ ਜਿਹੜਾ ਅਹੁਦਾ ਆ ਜਿਹੜਾ ਬਾਰਡਰ ਜ਼ਾਰ ਦਾ, ਇਸ ਦੇ ਲਈ ਕਿਸੇ ਵੀ ਸੈਨੇਟ ਦੀ ਅਪਰੂਵਲ ਦੀ ਜ਼ਰੂਰਤ ਨਹੀਂ ਆ। ਇਹ ਕਿਸੇ ਡਿਪਾਰਟਮੈਂਟ ਦੇ ਸੈਕਟਰੀ ਦੇ ਅਹੁਦੇ ਦੀ ਜਿਹੜੀ ਆ ਉਹ ਜਿਹੜੀ ਕਨਫਰਮੇਸ਼ਨ ਦੀ ਲੋੜ ਨਹੀਂ ਹੈਗੀ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇਸ ਮੁਲਕ ਦੇ ਵਿੱਚ ਇਲੀਗਲੀ ਆ, ਤੁਸੀਂ ਟੇਬਲ ਦੇ ਉੱਤੇ ਆ। ਇਟ ਇਜ਼ ਨਾਟ ਓਕੇ ਵਾਇਲੇਟ ਦ ਲਾਜ਼ ਆਫ ਦਿਸ ਕੰਟਰੀ। ਵੀ ਜੇ ਤੁਸੀਂ ਗੈਰ ਕਾਨੂੰਨੀ ਆ, ਇਹਦਾ ਮਤਲਬ ਇਹ ਆ ਵੀ ਹੁਣ ਤੁਸੀਂ ਤੁਹਾਡੀ ਜਿਹੜੀ ਵਾਰੀ ਆ ਉਹ ਜਲਦ ਹੀ ਆ ਸਕਦੀ ਹੈਗੀ ਆ। ਸੋ ਕਹਿੰਦੇ ਵੀ ਨੇਸ਼ਨ ਵਾਈਡ ਹੋਰ ਵੀ ਜ਼ਿਆਦਾ ਜਿਹੜੀਆਂ ਅਰੈਸਟ ਆ ਉਹ ਹੋਣਗੀਆਂ। ਕਹਿੰਦੇ ਵੀ ਜਿਉਂ-ਜਿਉਂ ਅਪਰਚਰ ਖੁੱਲੂਗਾ, ਜਿਉਂ-ਜਿਉਂ ਦਿਨ ਜਿਹੜੇ ਉਹ ਹੋਰ ਵਧਣਗੇ, ਉਸ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਧਣਗੀਆਂ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਇੱਕ ਟਾਈਮ ਦੇ ਉੱਤੇ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਅਲੇਹਾਂਦਰੋ ਮੈਯੋਰਕਸ ਜਿਹੜੇ ਹੋ ਰਹੇ ਆ, ਉਹਨਾਂ ਨੇ ਗਾਈਡੈਂਸ ਦਿੱਤੀ ਸੀ ਇਮੀਗ੍ਰੇਸ਼ਨ ਐਨਫੋਰਸਮੈਂਟ ਆਫਿਸਰਸ ਨੂੰ ਵੀ ਉਹ ਜਿਹੜੇ ਰਿਸੋਰਸਿਸ ਉਹਨਾਂ ਦੇ ਉੱਤੇ ਸਪੈਂਡ ਨਾ ਕਰਨ, ਰਿਮੂਵ ਕਰਨ ਦੇ ਲਈ ਜਿਹੜਾ ਕੋਈ ਤਰੀਕੇ ਦੇ ਨਾਲ ਖਤਰਾ ਨਹੀਂ ਹੈਗਾ। ਪਰ ਜਿਹੜੇ ਟੌਮ ਹੂਮਨ ਆ ਉਹਨਾਂ ਨੇ ਇਹ ਕਿਹਾ ਆ ਵੀ ਡਜ਼ ਨਾਟ ਮੈਟਰ ਤੁਸੀਂ ਕ੍ਰਾਈਮ ਕੀਤਾ ਆ ਜਾਂ ਨਹੀਂ ਕੀਤਾ, ਤੁਸੀਂ ਸੁਸਾਇਟੀ ਦੇ ਲਈ ਖਤਰਾ ਆ ਜਾਂ ਨਹੀਂ ਖਤਰੇ। ਜਿਹੜੇ ਵੀ ਲੋਕ ਕੰਟਰੀ ਦੇ ਵਿੱਚ ਇਲੀਗਲੀ ਆ, ਚਾਹੇ ਉਹ ਜਿੰਨਾ ਮਰਜ਼ੀ ਟੈਕਸ ਭਰੀ ਜਾਂਦੇ ਆ, ਜਿੰਨਾ ਮਰਜ਼ੀ ਉਹ ਅਮਰੀਕਾ ਦੀ ਇਕਨੋਮੀ ਦੇ ਲਈ ਯੋਗਦਾਨ ਪਾ ਰਹੇ ਆ, ਕੰਮ ਕਰ ਰਹੇ ਆ, ਤੁਸੀਂ ਸਾਰੇ ਜਾਣੇ ਇਸ ਟਾਈਮ ਖਤਰੇ ਦੇ ਵਿੱਚ ਹੋ। ਜਿੱਥੇ ਵੀ ਡਿੱਕੇ ਆਏ ਤੁਹਾਨੂੰ ਫੜ ਕੇ ਜਿਹੜਾ ਉਹ ਡਿਪੋਰਟ ਕੀਤਾ ਜਾਵੇਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਸਾਡੀ ਸਟੇਟ ਕੈਲੀਫੋਰਨੀਆ ਦੇ ਲਾਸ ਐਂਜਲਸ ਏਰੀਆ 'ਚ ਪਹੁੰਚ ਚੁੱਕੇ ਆ। ਲਾਸ ਐਂਜਲਸ ਤੋਂ ਪਹਿਲਾਂ ਉਹ ਨਾਰਥ ਕੈਰੋਲੀਨਾ ਦਾ ਜਿਹੜਾ ਏਰੀਆ ਜਿੱਥੇ ਹਰੀਕੇਨ ਹਲੇਨ ਦੇ ਨਾਲ ਬਹੁਤ ਜ਼ਿਆਦਾ ਡੈਮੇਜ ਹੋਇਆ ਸੀ ਉੱਥੇ ਪਹੁੰਚੇ ਤੇ ਉੱਥੇ ਉਹਨਾਂ ਨੇ ਅਨਾਉਂਸ ਕਰਤਾ ਵੀ ਜਿਹੜੀ ਫੀਮਾ ਆ ਉਹ ਅਸੀਂ ਸ਼ਟ ਡਾਊਨ ਕਰ ਸਕਦੇ ਹੈਗੇ ਆ। ਸੋ ਫੀਮਾ ਨੂੰ ਬੰਦ ਕਰਨ ਦੀ ਜਿਹੜੀ ਗੱਲ ਆ ਕਹਿੰਦੇ ਵੀ ਐਲੀਮੀਨੇਟ ਹੀ ਕਰ ਦੇਣੀ ਆ ਅਸੀਂ। ਸੋ ਫੀਮਾ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਆ US ਦੀ। ਜਦੋਂ ਵੀ ਕਿਤੇ ਡਿਜ਼ਾਸਟਰ ਆਉਂਦਾ ਆ ਉਸ ਟਾਈਮ ਦੇ ਉੱਤੇ ਫਸਟ ਰਿਸਪੌਂਡਰਸ ਫੀਮਾ ਦੇ EMPLOYEES ਹੁੰਦੇ ਆ।
ਅਮਰੀਕਾ ਦੇ ਵਿੱਚ 20,000 ਤੋਂ ਵੱਧ EMPLOYEES ਆ ਫੀਮਾ ਦੇ। ਸੋ ਜੇ ਫੀਮਾ ਦੇ ਆਫਿਸ ਸ਼ਟਡਾਊਨ ਕੀਤੇ ਜਾਂਦੇ ਆ, ਉਹਨਾਂ EMPLOYEES ਦੀ ਜਿਹੜੀ ਛੁੱਟੀ ਆ ਉਹ ਵੀ ਹੋ ਜਾਣੀ ਹੈਗੀ ਆ। ਹੈਗਸੈਥ ਦੀ ਨੋਮੀਨੇਸ਼ਨ ਲਗਭਗ ਕਨਫਰਮ ਹੋਣ ਵਾਲੀ ਆ। ਬੜੀ ਥਿਨ ਜਿਹੜੀ ਰੇਜ਼ਰ ਵੋਟ ਉਹਨਾਂ ਦੀ ਅੱਜ ਸ਼ਾਮ ਤਾਈਂ ਪੈਣੀ ਸੀ, ਸ਼ਾਇਦ ਪੈ ਵੀ ਗਈ ਹੋਵੇ, ਮੇਰੀ ਅਪਡੇਟ ਮੇਤੇ ਹੋਈ ਨਹੀਂ। ਡਾਕਟਰ ਟੋਨੀ ਫੌਸੀ ਜੋ ਆ, ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹ ਵੀ ਵਾਪਸ ਲੈ ਲਈ ਗਈ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡਿਜ਼ਾਸਟਰ ਆਉਂਦੇ ਆ ਉਹ ਫੀਮਾ ਨਹੀਂ, ਉਹ ਡਾਇਰੈਕਟ ਜਿਹੜਾ ਵਾਈਟ ਹਾਊਸ ਆ ਉਹਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਹੈਗਾ ਆ। ਪਿਛਲੇ ਕਈ ਦਿਨਾਂ ਤੋਂ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਟਰੰਪ ਉਹਨਾਂ ਦੇ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਸੀ। ਈਵਨ ਕੱਲ ਤੱਕ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜੋ ਪ੍ਰੋਗਰਾਮ ਸੀ ਲਾਸ ਐਂਜਲਸ ਆਉਣ ਦਾ, ਉਹਦੇ ਵਿੱਚ ਜੋ ਗਵਰਨਰ ਹੋਣੀ ਆ ਇਹਨਾਂ ਨੂੰ ਕੁਝ ਦੱਸਿਆ ਨਹੀਂ ਗਿਆ ਸੀ। ਪਰ ਫਿਰ ਵੀ ਕੈਲੀਫੋਰਨੀਆ ਦੇ ਗਵਰਨਰ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਲਾਸ ਐਂਜਲਸ 에ਅਰਪੋਰਟ ਤੇ ਉਤਰੇ ਤੇ ਉਹਨਾਂ ਨੂੰ ਲੈਣ ਲਈ ਪਹੁੰਚੇ ਹੋਏ ਸੀਗੇ। ਤੇ ਨਾਲ ਹੀ ਉਹਨਾਂ ਨੇ ਬੜੇ ਜਿੱਦਾਂ ਕਹਿ ਸਕਦੇ ਆ ਵੀ ਇਹ ਕਿਹਾ ਵੀ ਜਦੋਂ ਲਾਸਟ ਟਾਈਮ ਮੈਂ ਗਵਰਨਰ ਉਸ ਟਾਈਮ ਵੀ ਸੀਗੇ ਵੀ ਜਦੋਂ ਕੋਵਿਡ ਆਇਆ ਸੀ, ਉਸ ਟਾਈਮ ਪ੍ਰੈਜ਼ੀਡੈਂਟ ਟਰੰਪ ਹੁਣੀ ਬਹੁਤ ਜ਼ਿਆਦਾ ਸਪੋਰਟ ਕੀਤੀ ਸੀ ਤੇ ਹੁਣ ਵੀ ਮੈਨੂੰ ਲੱਗਦਾ ਆ ਵੀ ਇਸ ਡਿਜ਼ਾਸਟਰ ਦੇ ਵਿੱਚ ਸਪੋਰਟ ਕਰੂੰਗੇ। ਤੇ ਟਰੰਪ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਪ੍ਰੋਬਲਮ ਆ ਅੱਗ ਵਾਲੀ, ਅਸੀਂ ਇਹਨੂੰ ਟੋਟਲੀ ਹੁਣ ਆਉਣ ਵਾਲੇ ਸਮੇਂ 'ਚ ਖਤਮ ਕਰਨ ਜਾ ਰਹੇ ਹੈਗੇ ਆ। ਕਿੱਦਾਂ ਹੋਣੀ ਆ ਇਹ ਪਤਾ ਨਹੀਂ, ਪਰ ਇੱਕ ਜਿਹੜਾ ਵੱਡਾ ਇਸ਼ੂ ਆ ਡੈਲਟਾ ਸਮੈਲਟ ਨੂੰ ਲੈ ਕੇ, ਜਿਹੜੀਆਂ ਮੱਛੀਆਂ ਕਰਕੇ ਜਿਹੜਾ ਪਾਣੀ ਆ ਉਹ ਸਮੁੰਦਰ 'ਚ ਛੱਡਿਆ ਜਾਂਦਾ ਆ, ਉਹ ਪ੍ਰੈਜ਼ੀਡੈਂਟ ਵਾਰ-ਵਾਰ ਕਹਿ ਰਹੇ ਆ ਵੀ ਨਹੀਂ, ਉਹ ਪਹਿਲਾਂ ਲੋਕ ਆ, ਬਾਅਦ ਦੇ ਵਿੱਚ ਜਿਹੜੀਆਂ ਮੱਛੀਆਂ ਹੈਗੀਆਂ। ਇਹ ਤੋਂ ਬਾਅਦ ਉਹਨਾਂ ਨੇ ਇਹ ਵੀ ਇੱਕ ਜਗ੍ਹਾ ਸਟੇਟਮੈਂਟ ਦਿੱਤੀ ਵੀ ਭਾਈ ਅਸੀਂ ਕੈਲੀਫੋਰਨੀਆ ਦੀ ਸਪੋਰਟ ਤਾਂ ਕਰਾਂਗੇ ਜੇ ਵੋਟਰ ਆਈਡੀ ਜਿਹੜੀ ਆ ਤੁਸੀਂ ਰਿਕੁਆਇਰਡ ਕਰੋਗੇ। ਜਦੋਂ ਵੋਟਾਂ ਪੈਣੀਆਂ ਵੀ ਉਹਦੀ ਜਿਹੜੀ ਆਈਡੀ ਆ ਉਹ ਚੈੱਕ ਹੋਣੀ ਚਾਹੀਦੀ ਹੈਗੀ ਆ। ਲਾਸ ਐਂਜਲਸ ਦੇ ਮੇਅਰ ਕੈਰਨ ਵਾਸ ਉਹ ਵੀ ਉੱਥੇ ਜਿਹੜੇ ਪ੍ਰੈਜ਼ੈਂਟ ਸੀਗੇ, ਕਿਉਂਕਿ ਕੈਰਨ ਵਾਸ ਦਾ ਵੀ ਕਾਫੀ ਜ਼ਿਆਦਾ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਪਿਛਲੇ ਦਿਨਾਂ ਤੋਂ ਕਿ ਕਿਵੇਂ ਜੋ ਉੱਥੇ ਵਾਟਰ ਰਿਜ਼ਰਵਾਇਰ ਸੀ ਉਹ ਖਾਲੀ ਪਿਆ ਸੀਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਇੱਕ ਰਾਊਂਡ ਟੇਬਲ ਉਹਨਾਂ ਨੇ ਉੱਥੇ ਮੀਟਿੰਗ ਕੀਤੀ ਪੈਸੀਫਿਕ ਪੈਲੀਸੇਡਸ ਵਾਲਾ ਏਰੀਆ, ਵੀ ਕੈਲੀਫੋਰਨੀਆ ਨੂੰ ਫਿਨਲੈਂਡ ਤੋਂ ਸਿੱਖਣਾ ਚਾਹੀਦਾ ਵੀ ਕਿਸ ਤਰ੍ਹਾਂ ਉਹ ਆਪਣੇ ਜੰਗਲਾਂ ਨੂੰ ਅੱਗ ਲੱਗਣ ਤੋਂ ਬਚਾਉਂਦੇ ਹੈਗੇ ਆ। ਜੀ ਬਿਲਕੁਲ। ਲੇਟੈਸਟ ਨਿਊਜ਼ ਜਿਹੜੀ ਆ ਰਹੀ ਆ, ਮੈਕਸੀਕੋ ਨੇ ਡਿਪੋਰਟ ਹੋਣ ਵਾਲੀਆਂ ਜਿਹੜੀਆਂ ਫਲਾਈਟਾਂ ਲੈਣ ਤੋਂ ਨਾ ਕਰ ਦਿੱਤੀ। ਕਹਿੰਦੇ ਮੈਕਸੀਕੋ ਨੇ ਰਿਫਿਊਜ਼ ਕਰ ਦਿੱਤੀ ਯੂਐਸ ਡੈਪੂਟੇਸ਼ਨ ਫਲਾਈਟ। ਦੋ ਕਹਿੰਦੇ ਗਵਾਟਾਮੋਲਾ ਨੂੰ ਜਿਹੜੇ 에ਅਰਫੋਰਸ C-17 ਦੇ ਜਹਾਜ਼ ਜਿਹੜੇ ਉਹ ਗਏ ਸੀ, ਜਿਨ੍ਹਾਂ 'ਚ 80 ਜਾਣੇ ਕੱਲੀ ਫਲਾਈਟ ਦੇ ਵਿੱਚ ਜਿਹੜੇ ਡਿਪੋਰਟੀ ਆ ਉਹਨਾਂ ਨੂੰ ਘੱਲਿਆ ਗਿਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਤੀਜੀ ਫਲਾਈਟ ਜਿਹੜੀ ਮੈਕਸੀਕੋ ਨੂੰ ਜਾਣੀ ਸੀ, ਉਹ ਰਾਹ ਦੇ ਵਿੱਚ ਹੀ ਉਹ ਉੱਡੀ ਹੋਈ ਨਹੀਂ, ਉਸ ਦੀ ਉਡਾਨ ਹੀ ਜਿਹੜੀ ਆ ਉਹ ਨਹੀਂ ਭਰੀ ਗਈ। ਵਾਈਟ ਹਾਊਸ ਨੇ ਇਸ ਦੇ ਉੱਤੇ ਕਿਹਾ ਵੀ ਐਡਮਿਨਿਸਟ੍ਰੇਟਿਵ ਇਸ਼ੂ ਸੀਗਾ। ਉਧਰ ਮੈਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਆ ਕਲੌਡੀਆ ਸ਼ੈਨਬਾਮ, ਉਹਨੇ ਕਿਹਾ ਵੀ ਜਿਹੜਾ ਯੂਨੀਲੈਟਰਲ ਆਪਣੇ ਪੱਧਰ ਦੇ ਉੱਤੇ ਇਕੱਲੇ ਜਿਹੜੇ ਟਰੰਪ ਐਕਸ਼ਨ ਲੈ ਰਹੇ ਆ ਉਹ ਉਸ ਦੇ ਉਲਟ ਹੈਗੇ ਨੇ। ਤੇ ਕਹਿੰਦੇ ਵੀ ਜਿਹੜੇ ਰਿਸਟ੍ਰਿਕਟਿਵ ਇਮੀਗ੍ਰੇਸ਼ਨ ਸਟੈਂਡਰਡ ਸਟੈਬਲਿਸ਼ ਹੋ ਰਹੇ ਆ, ਇਹ ਠੀਕ ਗੱਲ ਨਹੀਂ ਆ। ਚਾਹੇ ਉਹ ਰਿਮੇਨ ਇਨ ਮੈਕਸੀਕੋ ਪਾਲਿਸੀ ਜਿਹੜੀ ਉਹ ਹੋਵੇ। ਜਿੱਦਾਂ ਟੌਮ ਹੂਮਨ ਨੇ ਕਿਹਾ ਵੀ ਫਲਾਈਟਾਂ ਲਗਾਤਾਰ ਜਿਹੜੀਆਂ ਉੱਡਣਗੀਆਂ, ਪਰ ਮੈਕਸੀਕੋ ਨੇ ਇਹ ਫਲਾਈਟ ਲੈਣ ਤੋਂ ਨਾ ਜਿਹੜੀ ਉਹ ਕਰ ਦਿੱਤੀ ਆ। ਸ਼ੁੱਕਰਵਾਰ ਨੂੰ ਗਵਾਟਾਮਾਲਾ ਦੇ ਵਿੱਚ 3 ਫਲਾਈਟਾਂ ਜਿਹੜੀਆਂ ਯੂਐਸ ਦੀਆਂ ਉੱਡ ਕੇ ਜਿਹਦੇ ਵਿੱਚ ਗਵਾਟਾਮਾਲਾ ਦੇ ਲੋਕ ਸੀਗੇ, ਉਹਨਾਂ ਨੂੰ ਭਰ ਕੇ ਜਿਹੜਾ ਵਾਪਸ ਆਪਣੇ ਉਹਦੇ ਮੁਲਕ ਦੇ ਵਿੱਚ ਘੱਲਿਆ ਗਿਆ ਹੈਗਾ ਆ। 2 ਜਿਹੜੀਆਂ ਫਲਾਈਟਾਂ ਆ ਉਹ ਮਿਲਟਰੀ 에ਅਰਕ੍ਰਾਫਟ ਸੀਗੀ ਤੇ ਇੱਕ ਜਿਹੜੀ ਨਾਨ ਮਿਲਟਰੀ ਪਲੇਨ ਦੇ ਵਿੱਚ ਲੋਕਾਂ ਨੂੰ ਘੱਲਿਆ ਗਿਆ। ਕੁੱਲ ਮਿਲਾ ਕੇ 265 ਜਾਣਿਆਂ ਨੂੰ ਗਵਾਟਾਮਾਲਾ ਦੇ ਵਿੱਚ ਅੱਜ 3 ਫਲਾਈਟਾਂ ਦੇ ਜ਼ਰੀਏ ਵਾਪਸ ਡਿਪੋਰਟ ਕੀਤਾ ਗਿਆ ਹੈਗਾ ਆ। ਉਧਰ ਜਿਹੜੀਆਂ ਵੀਡੀਓਜ਼ ਜਿਹੜੀਆਂ ਸਾਹਮਣੇ ਆ ਗਈਆਂ, ਜਿਸ ਦੇ ਵਿੱਚ ਯੂਐਸ ਦੇ ਮਰੀਨਸ ਤੇ ਫੌਜੀ ਸਦਰਨ ਬਾਰਡਰ ਦੇ ਉੱਤੇ ਆਪਣੇ ਕਹਿ ਸਕਦੇ ਹਾਂ ਵੀ ਬਟਾਲੀਅਨਸ ਦੇ ਨਾਲ ਪਹੁੰਚਣੇ ਜਿਹੜੇ ਆ ਉਹ ਸ਼ੁਰੂ ਹੋ ਚੁੱਕੇ ਆ। 2 ਦਿਨ ਪਹਿਲਾਂ ਟਰੰਪ ਹੋਣਾ ਨੇ ਕਿਹਾ ਸੀਗਾ ਵੀ 10,000 ਦੇ ਤਕਰੀਬਨ ਫੌਜੀ ਉਹਨਾਂ ਨੇ ਬਾਰਡਰ ਦੇ ਉੱਤੇ ਲਾਉਣੇ ਨੇ, ਜਿਨ੍ਹਾਂ ਚੋਂ ਕੁਝ ਹਿੱਸਾ 1,000-1,500 ਜਿਹੜੇ ਆ ਫੌਜੀ ਆ ਉਹ ਆਲਰੇਡੀ ਬਾਰਡਰ ਦੇ ਉੱਤੇ CBP ਦੀ ਜਿਹੜੀ ਮਦਦ ਦੇ ਲਈ ਆਲਰੇਡੀ ਉੱਥੇ ਪਹੁੰਚ ਚੁੱਕੇ ਨੇ। ਸੋ ਮੈਕਸੀਕੋ ਤੇ ਯੂਐਸ ਦੇ ਜਿਹੜੇ ਕਹਿ ਸਕਦੇ ਵੀ ਰਿਸ਼ਤਿਆਂ ਦੇ ਵਿੱਚ ਹੁਣ ਅੱਗੇ ਹੋਰ ਤਣਾਅ
ਵੱਧ ਸਕਦਾ ਆ। ਜਿਸ ਤਰੀਕੇ ਦੇ ਨਾਲ ਮੈਕਸੀਕੋ ਨੇ ਡੈਪੂਟੇਸ਼ਨ ਜਿਹੜੀਆਂ ਫਲਾਈਟ ਆ ਉਹ ਲੈਣ ਤੋਂ ਨਾ ਕਰ ਦਿੱਤੀ ਤੇ ਉਧਰ 25% ਜਿਹੜਾ ਟੈਰਿਫ ਆ 1 ਤਰੀਕ ਤੋਂ ਮੈਕਸੀਕੋ ਦੇ ਸਮਾਨ ਦੇ ਉੱਤੇ ਜਿਹੜਾ ਉਹ ਲੱਗਣਾ ਸ਼ੁਰੂ ਹੋ ਜਾਣਾ ਆ। ਸੋ ਲੈਟਸ ਸੀ ਕੀ ਬਣਦਾ ਆ। ਅਜੇ ਬਹੁਤ ਜ਼ਿਆਦਾ ਹੋਰ ਤੜਥੱਲੀ ਜਿਹੜੀ ਆ ਉਹ ਮਚਣੀ ਹੈਗੀ। ਸੋ ਮੈਕਸੀਕੋ ਦੀ ਪ੍ਰੈਜ਼ੀਡੈਂਟ ਨੇ ਸਟੈਂਡ ਲੈ ਲਿਆ ਤੇ ਦੂਸਰੇ ਪਾਸੇ ਭਾਰਤ ਦਾ ਜਿਹੜਾ ਫੋਰਨ ਮਿਨਿਸਟਰ ਆ ਜੈ ਸ਼ੰਕਰ ਇੱਥੇ ਆਇਆ ਹੋਇਆ, ਉਹ ਕਹਿੰਦਾ ਵੀ ਜਿੰਨੇ ਵੀ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਆ ਉਹਨਾਂ ਨੂੰ ਰਿਪੋਰਟ ਕਰ ਦਿਓ, ਅਸੀਂ ਉਹਨਾਂ ਨੂੰ ਲੈਣ ਲਈ ਤਿਆਰ ਹੈਗੇ ਆ। ਮੈਨੂੰ ਤਾਂ ਇਹ ਨਹੀਂ ਲੱਗਦਾ ਵੀ ਕਿਤੇ ਇਹ ਨਾ ਕਹਿਣ ਵੀ 에ਅਰ ਇੰਡੀਆ ਦੀਆਂ ਫਲਾਈਟਾਂ ਵੀ ਅਸੀਂ ਦੇ ਦਾਂਗੇ ਤੇ ਤੁਸੀਂ ਭੇਜ ਦਿਓ, ਪਰ ਜਿਹੜੇ H1B ਵੀਜ਼ੇ ਵਾਲੇ ਆ ਉਹਨਾਂ ਨੂੰ ਨਾ ਛੇੜਿਓ, ਇਹ ਉਹ ਕਹਿ ਰਹੇ ਹੈਗੇ ਆ। ਪਰ ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ, ਜਿਹੜਾ ਸੈਂਟੀਮੈਂਟ ਜਿਹੜੀ ਮਾਗਾ ਦੇ ਵਿੱਚ ਆ H1B ਵਾਲਿਆਂ ਦੇ ਹੱਕ ਦੇ ਵਿੱਚ ਬਹੁਤਾ ਨਹੀਂ ਆ। ਅੱਜ ਜਿਹੜੀ ਐਨ ਕੋਲਟਰ ਜਿਹੜੀ ਇੱਕ ਮਾਗਾ ਦੀ ਬਹੁਤ ਵੱਡੀ ਕਹਿ ਸਕਦੇ ਵੀ ਸਪੋਕਸ ਪਰਸਨ ਹੀ ਆ ਜਾਂ ਉਹ ਵਿਚਾਰਧਾਰਾ ਵਾਲੀ ਆ, ਉਹਨੇ ਇੱਕ ਭਾਰਤੀ ਦਾ ਜਿਹੜਾ ਕਮੈਂਟ ਆ ਪੋਸਟ ਕਰਕੇ ਕਿਹਾ ਵੀ ਆਹ ਦੇਖੋ ਇਹ ਉੱਥੇ ਬੈਠੇ ਕੀ ਜਿਹੜਾ ਉਹ ਰੌਲਾ ਜਿਹੜਾ ਉਹ ਪਾ ਰਹੇ ਆ, ਪਰ ਅਸੀਂ ਇਸ ਦੇ ਵਿੱਚ ਅੱਗੇ ਨਹੀਂ ਹੋਵਾਂਗੇ। ਕਿਉਂਕਿ ਇੱਕ ਇੰਡੀਆ ਦੀ ਜਿਹੜੀ ਅਖਬਾਰ ਆ ਉਹਨਾਂ ਨੇ ਨਿਊਜ਼ ਏਜੰਸੀ ਨੇ ਇਹ ਵੀ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਸੀ ਵੀ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਜਦੋਂ ਇਹਨਾਂ ਨੇ ਖਾਰਜ ਕਰਨੀ ਸੀ ਵੀ ਬਹੁਤ ਸਾਰੇ ਅਜਿਹੇ ਲੋਕ ਜਿਹੜੇ H1B ਦੇ ਉੱਤੇ ਆ ਜਿਨ੍ਹਾਂ ਦੇ ਬੇਬੀ ਹੋਣ ਵਾਲੇ ਸੀ ਉਹ ਸੀ ਸੈਕਸ਼ਨ ਕਰਾਉਣ ਦੇ ਲਈ ਜਿਹੜੇ ਉਹ ਤੁਰ ਪਏ ਆ। ਹੁਣ ਉਸ ਦੇ ਉੱਤੇ ਰੋਕ ਜਿਹੜੀ ਉਹ ਲੱਗ ਗਈ ਆ, ਉਹ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਜਿਹੜਾ ਇਹ ਹਟਾਉਣ ਦੀ ਗੱਲ ਦੇ ਉੱਤੇ ਰੋਕ ਲੱਗੀ ਆ ਤੇ ਕਹਿੰਦੇ ਵੀ ਫੇਰ ਵਾਪਸ ਜਿਹੜੇ ਉਹ ਚਲੇ ਗਏ ਆ। ਸੋ ਮਾਹੌਲ ਬਹੁਤ ਜ਼ਿਆਦਾ ਇਸ ਟਾਈਮ ਗਰਮਾਇਆ ਪਿਆ ਆ। ਵਿਵੇਕ ਰਾਮਾਸਵਾਮੀ ਵੀ H1B ਦੇ ਹੱਕ ਚ ਆਉਣ ਕਰਕੇ ਉਹਨੂੰ ਵੀ ਈਲਨ ਮਸਕ ਨੇ ਬਾਹਰ ਜਿਹੜਾ ਉਹ ਕਢਵਾ ਦਿੱਤਾ ਸੀ, ਜਦਕਿ ਖੁਦ ਈਲਨ ਮਸਕ H1B ਵਾਲਿਆਂ ਦੇ ਹੱਕ ਦੇ ਵਿੱਚ ਜਿਹੜਾ ਉਹ ਸੀਗਾ। ਸੋ ਅੱਗੇ ਆਉਂਦੇ ਦਿਨਾਂ ਦੇ ਵਿੱਚ ਕੀ ਜਿਹੜਾ ਉਹ ਬਣਨ ਜਾ ਰਿਹਾ ਕਿਸੇ ਨੂੰ ਕੁਝ ਵੀ ਜਿਹੜਾ ਹਰਜੋਤ ਸਿੰਘ ਜੀ ਪਤਾ ਜਿਹੜਾ ਬਿਲਕੁਲ ਵੀ ਨਹੀਂ ਲੱਗ ਰਿਹਾ ਹੈਗਾ। ਕਨਫਿਊਜ਼ਨ, ਸ਼ਸ਼ੋਪਨ, ਭੁਲੇਖਾ ਜਿਹੜਾ ਬਹੁਤ ਪਿਆ ਆ। ਪਰ ਇੱਕ ਚੀਜ਼ ਜਿਹੜੀ ਕਨਫਰਮ ਆ ਵੀ ਭਈ ਆਪਣਾ ਪੇਪਰ ਵਰਕ ਆਪਣੇ ਕੋਲ ਰੱਖੋ। ਚਾਹੇ ਅਮਰੀਕਾ ਦੇ ਵਿੱਚ ਇਹ ਕਾਨੂੰਨ ਆ ਇਲੀਗਲ ਸੀਜ਼ਰਸ ਐਂਡ ਸਰਚਿਸ ਤੋਂ ਤੁਹਾਨੂੰ ਬਚਾਉਂਦਾ ਆ, ਪਰ ਇਸ ਟਾਈਮ CBP ਤੇ ਆਈਸ ਵਾਲੇ ਜਿੱਦਾਂ ਕਹਿ ਲਓ ਵੀ ਸ਼ੇਰ ਦੇ ਮੂੰਹ ਨੂੰ ਖੂਨ ਲੱਗਣ ਵਾਲੀ ਗੱਲ ਹੁੰਦੀ ਆ, ਉਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਹੇ ਨੇ। ਤੇ ਜਿਹੜਾ ਵੀ ਦਾ ਆਉਂਦਾ ਆ ਉਹ ਕਹਿੰਦੇ ਵੀ ਪਹਿਲਾਂ ਫੜ ਲਾਂਗੇ ਫਿਰ ਬਾਅਦ ਦੇ ਵਿੱਚ ਦੇਖ ਲਾਂਗੇ, ਜੇ ਛੱਡਣਾ ਪਿਆ ਤਾਂ ਛੱਡ ਵੀ ਦਿੱਤਾ ਜਾਊਗਾ, ਜੇ ਕ੍ਰਿਮੀਨਲ ਹੱਥੇ ਲੱਗ ਗਏ ਤਾਂ ਉਹ ਤਾਂ ਆਪਾਂ ਡਿਪੋਰਟ ਕਰਨੀ ਆ। ਕੈਲੀਫੋਰਨੀਆ ਦੇ ਗਵਰਨਰ ਤੇ ਗੈਬਨ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਡੋਨਲਡ ਟਰੰਪ ਹੋਣੀ ਆ, ਦੋਨਾਂ ਦੇ ਵਿਚਕਾਰ ਜਿਸ ਹਿਸਾਬ ਦੇ ਨਾਲ ਸ਼ਬਦੀ ਜੰਗ ਚੱਲੀ ਹੋਈ ਸੀ ਤੇ ਗੈਬਨ ਨਿਊਸਮ ਹੋਣੀ ਉਹਨਾਂ ਨੂੰ ਰਿਸੀਵ ਕਰਨ ਵੀ ਪਹੁੰਚੇ ਤੇ ਆਪਣੀ ਉੱਥੇ ਪ੍ਰੈਸ ਕਾਨਫਰੰਸ ਵੀ ਛੋਟੀ ਜਿਹੀ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਜਿਹੜੀ ਫੈਡਰਲ ਹੈਲਪ ਆ ਉਹ ਦੇਣ ਨੂੰ ਤਿਆਰ ਆ ਤੇ ਦੇ ਨੀਡ ਲੋਟ ਆਫ ਫੈਡਰਲ ਹੈਲਪ ਅਨਲੈਸ ਦੇ ਡੋਨਟ ਨੀਡ ਇਟ। ਗੈਬਨ ਨਿਊਸਮ ਕਹਿੰਦਾ ਸਾਨੂੰ ਹੈਲਪ ਤਾਂ ਚਾਹੀਦੀ ਆ, ਉਹਦੇ ਤੇ ਬੜਾ ਮੋੜ ਕੇ ਗੱਲ ਜਿਹੜੀ ਘਮਾਤੀ। ਸੋ ਪੂਰਾ ਮਜ਼ਾਕ ਵੀ ਜਿਹੜਾ ਕੀਤਾ, ਪਰ ਕਹਿੰਦੇ ਵੀ ਦੋ ਕੰਡੀਸ਼ਨਾਂ ਲਾ ਰਹੇ ਆ ਵੀ ਵੋਟਰ ID ਲਾ ਜੋ ਤੇ ਦੂਸਰਾ ਜਿਹੜਾ ਪਾਣੀ ਮੱਛੀਆਂ ਵਾਲਾ ਜਿਹੜਾ ਕੰਮ ਹੈਗਾ। ਇਹ ਜਿਹੜਾ ਹਰਜੋਤ ਸਿੰਘ ਜੀ ਮਿਲਦਾ ਇਹ ਧੱਕਾ ਹੈ। ਹੁਣ ਉੱਥੋਂ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ। ਸ਼ਰਤਾਂ ਜਿਹੜੀਆਂ ਹੋਰ ਢੰਗ ਦੇ ਨਾਲ ਮਨਾਈਆਂ ਜਿਹੜੀਆਂ ਉਹ ਜਾ ਸਕਦੀਆਂ। ਹੁਣ ਹਰੀਕੇਨ ਹਿਲੈਨ ਦੇ ਲਈ ਜੇ ਬਾਅਦ ਚ ਡੈਮੋਕ੍ਰੇਟ ਕਹਿਣ ਵੀ ਨਹੀਂ ਤੁਸੀਂ ਵੋਟਰ ID ਹਟਾਓ ਅਸੀਂ ਫੇਰ ਦੇਵਾਂਗੇ, ਫਿਰ ਉਸ ਚੀਜ਼ ਦੇ ਉੱਤੇ ਰੌਲਾ ਪੈ ਜਾਣਾ। ਸੋ ਇਨਸਾਨੀਅਤ ਦੇ ਨਾਤੇ ਜਿਹੜਾ ਇਹਨਾਂ ਲੋਕਾਂ ਦੀ ਇਸ ਟਾਈਮ ਮਦਦ ਦੇ ਵਿੱਚ ਜ਼ਰੂਰ ਅੱਗੇ ਆਉਣਾ ਚਾਹੀਦਾ ਜੀ। ਸੋ ਜੇ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਰੈੱਡ ਅਮਰੀਕਾ ਦੇ ਲੀਡਰ ਆ ਤੇ ਗੈਬਨ ਨਿਊਸਮ ਵੀ ਜਿਹੜਾ ਆ ਬਲੂ ਅਮਰੀਕਾ ਦਾ ਲੀਡਰ ਹੈਗਾ ਆ ਕੈਲੀਫੋਰਨੀਆ ਸਟੇਟ ਦਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੈਗਾ। ਕੈਲੀਫੋਰਨੀਆ ਦੇ ਦੋਨੋਂ ਸੈਨੇਟਰ ਐਲੈਕਸ ਪਡੀਆ ਤੇ ਐਡਮ ਸ਼ਿਫ ਉਹਨਾਂ ਨੂੰ ਵੀ ਕਹਿੰਦੇ ਇੱਕ ਟਾਈਮ ਤੇ ਟਰੰਪ ਉਹਨਾਂ ਨੇ ਕਿਹਾ ਸੀ ਵੀ ਮੇਰੇ ਨਾਲ ਜੇ ਜਾਣਾ ਤੁਸੀਂ ਚੱਲ ਚਲੋ, ਪਰ ਉਹਨਾਂ ਨੇ ਨਾ ਕਰ ਦਿੱਤੀ। ਬਾਅਦ ਦੇ ਵਿੱਚ ਟਰੰਪ ਹੁਣੀ ਕਹਿੰਦੇ ਵੀ ਮੈਂ ਤਾਂ ਕਿਹਾ ਹੀ ਨਹੀਂ ਸੀ। ਸੋ ਕਾਫੀ ਕਸ਼ਮਕਸ਼ ਆ ਕੈਲੀਫੋਰਨੀਆ ਸਟੇਟ ਦੇ ਪੋਲੀਟੀਸ਼ੀਅਨਾਂ ਤੇ ਪ੍ਰੈਜ਼ੀਡੈਂਟ ਟਰੰਪ ਦੇ ਵਿਚਾਲੇ। ਤੇ ਦੂਸਰੇ ਪਾਸੇ ਜਿਹੜਾ ਪੈਲੀਸੇਡਸ ਵਾਲਾ ਅਮੀਰਾਂ ਦਾ ਏਰੀਆ ਆ ਉੱਥੇ ਟਰੰਪ ਹੁਣੀ ਜਾ ਰਹੇ ਆ, ਪਰ ਜਿਹੜਾ ਗਰੀਬ ਏਰੀਆ ਸੀ ਦੂਸਰੇ ਜਿਹੜੇ ਟਾਊਨ ਆ ਜਿੱਥੇ ਅੱਗ ਲੱਗੀ ਹੋਈ ਆ ਉਹ ਕਹਿੰਦੇ ਵੀ ਸਾਡੇ ਕਾਹਤੇ ਨਹੀਂ ਆ ਰਹੇ, ਖਾਸ ਕਰਕੇ ਐਲਟਾਰੀਨਾ ਦੇ ਰੈਜ਼ੀਡੈਂਟਸ ਜਿੱਥੇ ਬਹੁਤ ਸਾਰੇ ਕਾਲੇ ਮੂਲ ਦੇ ਲੋਕ ਵੀ ਰਹਿੰਦੇ ਆ। ਸੋ ਇਹ ਕਾਫੀ ਜਿਹੜੀ ਗੱਲਬਾਤ ਚੱਲ ਰਹੀ ਹੈ, ਪਰ ਰੱਬ ਵੱਲੋਂ ਇੱਕ ਜ਼ਰੂਰ ਹੋ ਰਿਹਾ ਭਈ ਆਉਣ ਵਾਲੇ 1-2 ਦਿਨਾਂ ਦੇ ਵਿੱਚ ਮੀਂਹ ਜ਼ਰੂਰ ਸਦਰਨ ਕੈਲੀਫੋਰਨੀਆ ਦੇ ਵਿੱਚ ਆ ਰਿਹਾ ਹੈਗਾ, ਜਿਹਦੇ ਨਾਲ ਆਸ ਆ ਭਈ ਇਹ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਆ ਉਹ ਬੁੱਝ ਜਾਣਗੀਆਂ ਜੀ। ਬਿਲਕੁਲ ਜਿਹੜੇ ਟਰੰਪ ਉਹਨਾਂ ਨੇ LA ਫਾਈਟਰਸ ਦੇ ਗਰੁੱਪ ਦੇ ਨਾਲ ਗੱਲ ਕਰਦੇ ਹੋਏ ਕਿਹਾ ਵੀ ਵੀ ਵਾਂਟ ਲੈਟ ਯੂ ਡਾਊਨ, ਤੁਹਾਨੂੰ ਅਸੀਂ ਨਿਰਾਸ਼ ਜਿਹੜੀ ਉਹ ਨਹੀਂ ਕਰਾਂਗੇ। ਜਦ ਕਿ ਉਹ ਨਾਲ ਚੇਤਾਵਨੀ ਜਾਂ ਧਮਕੀ ਵੀ ਦੇਈ ਜਾ ਰਹੇ ਵੀ ਡਿਜ਼ਾਸਟਰ ਰੇਟ ਨੂੰ ਅਸੀਂ ਵਿਦ ਹੋਲਡ ਵੀ ਕਰ ਸਕਦੇ, ਰੋਕ ਵੀ ਸਕਦੇ ਹਾਂ।
ਜੇਕਰ ਤੁਸੀਂ ਆ ਸਾਡੀਆਂ ਗੱਲਾਂ ਨਹੀਂ ਮੰਨਦੇ। ਉਧਰ ਜਿਹੜੀ ਹਿਊਜ਼ ਫਾਇਰ ਆ, LA ਕਾਉਂਟੀ ਵੇਸਟ ਜਿਹੜੀ ਫਾਇਰ ਆ ਕੈਸਟਿਕ ਲੇਕ ਦੇ ਨਜ਼ਦੀਕ, ਉਹ 10,500 ਏਕੜ ਦੇ ਵਿੱਚ ਫੈਲ ਚੁੱਕੀ ਆ ਤੇ 56% ਉਸ ਨੂੰ ਕਾਬੂ ਪਾ ਲਿਆ ਗਿਆ ਹੈਗਾ ਆ। ਉਧਰ ਜਿਹੜੀ ਪੈਲੀਸੇਡ ਤੇ ਦੇ ਨਾਲ ਈਟਨ ਫਾਇਰ ਆ, ਉਹਨਾਂ ਦੇ ਉੱਤੇ ਕਾਫੀ ਹੱਦ ਤੱਕ ਜਿਹੜਾ ਕਾਬੂ ਪਾਇਆ ਗਿਆ, ਪਰ ਅਜੇ ਵੀ ਅੱਗਾਂ ਜਿਹੜੀਆਂ ਉਹ ਜ਼ਰੂਰ ਮੱਚ ਰਹੀਆਂ ਨੇ। ਕਹਿੰਦੇ ਵੀ ਸੈਂਡੀਏਗੋ ਕਾਉਂਟੀ ਦੇ ਬਾਰਡਰ ਦੇ ਉੱਤੇ 2 ਅੱਗਾਂ ਜਿਹੜੀਆਂ ਅੱਜ ਸਵੇਰੇ ਦੁਬਾਰਾ ਜਿਹੜੀਆਂ ਉਹ ਸ਼ੁਰੂ ਹੋਈਆਂ, ਜੋ ਕਿ ਅੱਜ ਦੀ ਦੁਪਹਿਰ ਤੱਕ 53,000 ਏਕੜ ਦੇ ਵਿੱਚ ਫੈਲ ਚੁੱਕੀਆਂ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਡੈਡਲੀ ਤੇ ਡਿਸਟਰਕਟਿਵ ਪੈਲੀਸੇਡ ਤੇ ਈਟਨ ਫਾਇਰ ਦੇ ਨਾਲ ਕੁੱਲ ਮਿਲਾ ਕੇ 9 ਅੱਗਾਂ ਇਸ ਟਾਈਮ ਚੱਲ ਰਹੀਆਂ ਨੇ, ਜੋ ਕਿ ਇਸ ਟਾਈਮ ਪੂਰੇ ਹੀ ਸਦਰਨ ਕੈਲੀਫੋਰਨੀਆ ਨੂੰ ਉਹਨਾਂ ਨੇ ਵੱਡੇ ਇਲਾਕਿਆਂ ਨੂੰ ਜਿਹੜਾ ਉਹ ਝੁਲਸ ਦਿੱਤਾ ਹੈਗਾ ਆ। ਸੋ ਇਵੈਕੂਏਸ਼ਨ ਆਰਡਰਸ ਵੀ ਕਈ ਥਾਵਾਂ ਦੇ ਉੱਤੇ ਜਾਰੀ ਕਰਨੇ ਪਏ ਹੈਗੇ ਆ। ਕਹਿੰਦੇ ਵੀ ਟਰੰਪ ਹੁਣੀ ਜ਼ਿਆਦਾਤਰ ਤਾਂ ਗੱਲ ਉਹਨਾਂ ਨੂੰ ਬਥੇਰੀ ਆਉਂਦੀ ਆ, ਪਰ ਕਹਿੰਦੇ ਵੀ ਜਦ ਉਹਨਾਂ ਨੇ ਹਾਲਾਤ ਉੱਥੇ ਦੇ ਦੇਖੇ ਦੌਰਾ ਕਰਦੇ ਹੋਏ, ਕਹਿੰਦੇ ਵੀ ਇਟਸ ਅਨਬਲੀਵੇਬਲ, ਇਟਸ ਰੀਅਲੀ ਨਾਟ ਬਲੀਵੇਬਲ। ਜਦੋਂ ਉਹਨਾਂ ਨੇ ਇਹ ਜਿਹੜਾ ਉਹ ਦੇਖਿਆ ਹੈਗਾ ਆ, ਜਦ ਉਹ ਪੱਤਰਕਾਰਾਂ ਨਾਲ ਸੰਬੋਧਨ ਹੋ ਰਹੇ ਸੀਗੇ ਤਾਂ ਉਹਨਾਂ ਨੇ ਪਿੱਛੇ ਜਿਹੜਾ ਪੋਸਟਰ ਇਹ ਲਾਇਆ ਸੀ, ਵੀ ਆਰ ਇਨ ਦਿਸ ਟੂਗੈਦਰ, ਵੀ ਆਪਾਂ ਜਿਹੜੇ ਸਾਰੇ ਜਾਣੇ ਇਸ ਅੱਗ ਦੇ ਵਿੱਚ, ਇਸ ਮਾਮਲੇ ਦੇ ਵਿੱਚ ਆਪਾਂ ਇਕੱਠੇ ਹੈਗੇ ਆ। ਸੋ ਹੋਪਫੁਲੀ ਜਿਹੜੀ ਇਸ ਦੇ ਵਿੱਚ ਉਹ ਜਿਹੜੀ ਮਦਦ ਪੂਰੀ ਕਰਨਗੇ। ਟਰੰਪ ਹੋਣਾ ਨੇ ਕਲੇਮ ਇਹ ਵੀ ਕੀਤਾ ਵੀ ਉਹ ਕੈਲੀਫੋਰਨੀਆ ਦੇ ਨਾਲ ਪੂਰੀ ਤਰ੍ਹਾਂ 100% ਆ। LA ਫਾਇਰਸ ਦੇ ਵਿੱਚ ਉਹ ਪੂਰੀ ਤਰ੍ਹਾਂ ਜਿਹੜੀ ਉਹ ਸਪੋਰਟ ਵੀ ਕਰਨਗੇ। ਇਹ ਚਲੋ ਲੀਡਰਾਂ ਦੀ ਚੰਗੀ ਗੱਲ ਆ, ਚਾਹੇ ਆਪਸ ਦੇ ਵਿੱਚ ਜਿੰਨੇ ਮਰਜ਼ੀ ਗੁੱਥਮ ਗੁੱਥਾ ਹੋਈ ਜਾਣ, ਆਮ ਲੋਕਾਂ ਦੇ ਲਈ ਜੇ ਇਕੱਠੇ ਹੋ ਕੇ ਮਿਲ ਕੇ ਚੱਲਣ ਤਾਂ ਉਹੀ ਇਸ ਟਾਈਮ ਵਕਤ ਦੀ ਨਜ਼ਾਕਤ ਆ, ਉਹੀ ਜ਼ਰੂਰਤ ਆ। ਕੈਲੀਫੋਰਨੀਆ 'ਚ ਇੰਸ਼ੋਰੈਂਸ ਕੰਪਨੀਆਂ ਦਾ $40 ਬਿਲੀਅਨ ਤੱਕ ਦਾ ਜਿਹੜੇ ਕਲੇਮਸ ਹੋ ਚੁੱਕੇ ਹੈਗੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦੀਆਂ, ਚਾਹੇ ਤੁਸੀਂ ਫਾਇਰ ਵਾਲੇ ਏਰੀਏ 'ਚ ਰਹਿੰਦੇ ਆ ਜਾਂ ਨਹੀਂ, ਇੰਸ਼ੋਰੈਂਸ ਦੇ ਰੇਟ ਬਹੁਤ ਹਾਈ ਹੋਣ ਜਾ ਰਹੇ ਹੈਗੇ ਆ। ਤੇ ਜੇ ਸਾਡੇ ਰਾਸ਼ਟਰਪਤੀ ਵੀ ਪੂਰੇ ਤੱਤੇ ਆ, ਤੇ ਉਧਰੋਂ ਹੁਣ ਨਵੇਂ ਬਣੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੁਣੀ ਵੀ ਜਿਹੜੇ ਤੱਤੇ ਜਿਹੜੇ ਆ ਐਗਜ਼ੀਕਿਊਟਿਵ ਆਰਡਰ ਉਹ ਜਾਰੀ ਕਰ ਰਹੇ ਹੈਗੇ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਆਰਡਰ ਕਰ ਦਿੱਤਾ ਵੀ ਇਮੀਡੀਏਟਲੀ ਜਿੰਨੇ ਵੀ US ਦੀ ਜਿਹੜੀ ਫੋਰਨ ਅਸਿਸਟੈਂਸ ਜਾਂਦੀ ਆ ਕਿਸੇ ਵੀ ਮੁਲਕ ਨੂੰ, ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਵਿਦਨ 90 ਡੇਜ਼ ਦੇ ਵਿੱਚ। ਸਿਰਫ 2 ਮੁਲਕਾਂ ਨੂੰ ਨਹੀਂ ਰੱਖਿਆ, ਇੱਕ ਇਜ਼ਰਾਈਲ ਜਿਹਨੂੰ $3.3 ਬਿਲੀਅਨ ਐਨੂਅਲੀ ਜਾਂਦੀ ਆ, ਤੇ ਈਜਿਪਟ ਜਿਹਦੇ ਵਿੱਚ $1.5 ਬਿਲੀਅਨ ਜਾਂਦੀ ਆ। ਸੋ ਹੋਰ ਕਿਸੇ ਵੀ ਮੁਲਕ ਨੂੰ, ਉਹਦੇ 'ਚ ਯੂਕਰੇਨ ਵੀ ਨਹੀਂ ਹੈਗਾ, ਤੇ ਹੋਰ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਸਾਊਥ ਅਫਰੀਕਨ ਕੰਟਰੀਜ਼ ਦੇ ਵਿੱਚ ਜਿਹੜੀ ਅਮਰੀਕਨ ਸਰਕਾਰ ਸਪੋਰਟ ਕਰਦੀ, ਉਹ ਸਾਰੇ ਹੀ ਜਿਹੜੇ ਆ ਉਹ ਕਹਿੰਦੇ ਵੀ 90 ਦਿਨਾਂ ਦੇ ਵਿੱਚ, 90 ਦਿਨਾਂ ਤੋਂ ਬਾਅਦ ਬੰਦ ਕਰ ਦਿੱਤੇ ਜਾਣਗੇ। ਇਹ ਪਹਿਲੇ ਦਿਨ ਹੀ ਹਰਜੋਤ ਸਿੰਘ ਜੀ ਇਨਫੈਕਟ ਟਰੰਪ ਹੋਣਾ ਨੇ ਜਿਹੜਾ ਆਰਡਰ ਜਾਰੀ ਕਰ ਦਿੱਤਾ ਸੀਗਾ ਵੀ ਜਿਹੜੀ ਰਾਹਤ ਘੱਲਦੇ ਆ ਜਾਂ ਜਿਹੜੀ ਵੀ ਰਾਸ਼ੀ ਬਾਹਰਲੇ ਮੁਲਕਾਂ ਨੂੰ ਘੱਲੀ ਜਾਂਦੀ ਆ, ਸੋ 85 ਦਿਨਾਂ ਦੇ ਵਿੱਚ ਸਟੇਟ ਡਿਪਾਰਟਮੈਂਟ ਨੂੰ ਇਹਨਾਂ ਨੇ ਹੁਣ ਆਖਿਆ ਵੀ ਰਿਪੋਰਟ ਬਣਾ ਕੇ ਪੇਸ਼ ਕੀਤੀ ਜਾਵੇ, ਤੇ ਰეკਮੈਂਡੇਸ਼ਨਸ ਨਾਲ ਜਿਹੜੀਆਂ ਉਹ ਹੋਣਗੀਆਂ ਮਾਰਕੋ ਰੂਬੀਓ ਦੇ ਦੁਆਰਾ ਟਰੰਪ ਹੋਣਾ ਨੂੰ, ਵੀ ਆਹ ਮੁਲਕ ਨੂੰ ਇੰਨੀ ਰਾਸ਼ੀ ਜਾਵੇ ਜੇ ਜਾਣੀ ਆ, ਜਾਂ ਕਿਹਦੀ ਰੋਕੀ ਜਾਵੇ, ਜਾਂ ਕਿਹਦੀ ਜਿਹੜੀ ਉਹ ਚੱਲਦੀ ਜਿਹੜੀ ਉਹ ਰੱਖੀ ਜਾਣੀ ਚਾਹੀਦੀ ਆ। ਸੋ ਹਰ ਇੱਕ ਪਾਸੇ ਮਨੀ ਨੂੰ ਲੈ ਕੇ ਜਿਹੜਾ ਸਕਵੀਜ਼ ਆ ਇਹਨਾਂ ਨੇ ਪੂਰੀ ਤਰ੍ਹਾਂ ਕਰ ਦਿੱਤਾ ਹੈਗਾ। ਤੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, ਤੇ ਅੱਜ ਇੱਕ $1 ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 48 ਪੈਸੇ ਰਹੇ ਆ। ਇੱਕ $1 ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 34 ਪੈਸੇ। ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ। ਅਗਲੇ ਵੀਕ ਦੇ ਵਿੱਚ ਜਾਂ ਉਸ ਤੋਂ ਅਗਲੇ ਵੀਕ ਦੇ ਵਿੱਚ ਮਾਰਕੀਟ ਕਿਹੜੇ ਪਾਸੇ ਜਾਊਗੀ ਇਹਦਾ ਕਿਹਾ ਨਹੀਂ ਜਾ ਸਕਦਾ, ਖਾਸ ਕਰਕੇ ਜਦੋਂ ਟੈਰਿਫਸ ਦਾ ਰੌਲਾ ਇਸ ਟਾਈਮ ਸਿਖਰਾਂ ਦੇ ਉੱਤੇ ਵਧਿਆ ਪਿਆ ਆ। ਅੱਜ ਵੀਕਐਂਡ ਤੋਂ ਪਹਿਲਾਂ ਡਾਓ ਜੋਨ 100 ਤੇ 41 ਪੁਆਇੰਟ ਘਟ ਕੇ 44,424 ਤੇ ਬੰਦ ਹੋਇਆ। S&P ਦੇ ਵਿੱਚ ਜਿਹੜੇ 17 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 6101, ਨੈਸਡੈਕ 99 ਪੁਆਇੰਟ ਘਟ ਕੇ 19,954 ਤੇ ਬੰਦ ਹੋਇਆ। ਸੋਨੇ ਦਾ ਭਾਅ $2777 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.63%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,04,692 ਤੇ ਇਥੀਰੀਅਮ $3292 ਦੇ ਬਰਾਬਰ ਚੱਲ ਰਿਹਾ ਆ। ਬਹੁਤ ਸਾਰੇ ਸਰੋਤਿਆਂ ਦੀਆਂ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਕਾਲਸ ਆਈਆਂ ਵੀ ਅੱਜ ਕੈਲੀਫੋਰਨੀਆ ਦੇ ਕਿਹੜੇ ਸ਼ਹਿਰਾਂ ਦੇ ਵਿੱਚ ਆਈਸ ਵਾਲੇ ਸੀ। ਆਪਾਂ ਜ਼ਰੂਰ ਜਿੰਨੇ ਵੀ ਜਿਹੜੇ ਸਰੋਤੇ ਆ, ਜਦੋਂ ਵੀ ਸਾਨੂੰ ਕੋਈ ਖਬਰ ਆਉਂਦੀ ਆ, ਆਪਾਂ ਰਾਈਟ ਵੇ ਬ੍ਰੇਕਿੰਗ ਨਿਊਜ਼ ਤੁਹਾਨੂੰ ਕਰ ਦਿਆ ਕਰਾਂਗੇ। ਬਹੁਤ ਸਾਰੇ ਲੋਕ ਘਬਰਾਏ ਹੋਏ ਵੀ ਆ।
ਬਾਕੀ ਸਰੋਤਿਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਦੋਂ ਤੁਹਾਨੂੰ ਕਿਤੇ ਪਤਾ ਲੱਗਦਾ ਹੈ ਤੇ ਜ਼ਰੂਰ ਤੁਸੀਂ ਦੱਸ ਦਿਆ ਕਰੋ। ਜਿਸ ਤਰ੍ਹਾਂ ਮੈਂ ਦੱਸਿਆ ਸੀ ਸਵੇਰੇ ਵੀ ਕੱਲ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਜਿਹੜੀ ਆ ਉਹਨਾਂ ਨੇ ਸਕੂਲ ਜਾਂਦੀਆਂ ਬੱਸਾਂ ਨੂੰ ਚੈੱਕ ਕੀਤਾ ਸੀ। ਸੈਕਰਾਮੈਂਟੋ ਤੋਂ ਕਾਫੀ ਕਾਲ ਆਈਆਂ ਸੀ, ਪਰ ਉੱਥੇ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਈ ਹੈਗੀ। ਕੁਛ ਦਿਨ ਪਹਿਲਾਂ ਬੇਕਰਸਫੀਲਡ ਦੇ ਵਿੱਚ ਕਾਫੀ ਅਰੈਸਟ ਹੋਏ ਸੀ। ਬਹੁਤ ਸਾਰੇ ਸਾਡੇ ਸਰੋਤੇ ਆਪਣੇ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਵੀ ਕਈਆਂ ਦੇ ਕੇਸ ਉੱਥੇ ਦਿਸਦੇ ਆ, ਨਹੀਂ ਦਿਸਦੇ। ਇੰਨੀ ਜ਼ਰੂਰ ਸਾਰਿਆਂ ਨੂੰ ਦੱਸਦੇ ਜਾਈਏ ਵੀ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ ਜੋ ਟੌਪ ਨੌਚ USA ਦੇ ਨਿਊਜ਼ਪੇਪਰਸ ਆ ਉਹਨਾਂ ਦੀਆਂ। ਬਾਕੀ ਇਮੀਗ੍ਰੇਸ਼ਨ ਮੈਟਰ ਦੇ ਸੰਬੰਧ ਦੇ ਵਿੱਚ ਕੱਲ ਨੂੰ ਸਾਡਾ ਜਿਹੜਾ ਸਪੈਸ਼ਲ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਬਹੁਤ ਹੀ ਪ੍ਰੋਮੀਨੈਂਟ ਅਟਾਰਨੀ ਜੇ ਟਿਰਕੀਆਨ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤਾਈਂ ਆਪਣਾ ਪ੍ਰੋਗਰਾਮ ਪੇਸ਼ ਕਰਦੇ ਆ। ਉਸ ਪ੍ਰੋਗਰਾਮ ਦੇ ਵਿੱਚ ਇਹ ਜੋ ਸਾਰਾ ਕੁਝ ਇਸ ਹਫ਼ਤੇ ਵਾਪਰਿਆ ਇਹਦਾ ਕੀ ਕੀ ਇੰਪਲੀਕੇਸ਼ਨਸ ਹੈਗੀਆਂ ਉਹਨਾਂ ਲੋਕਾਂ ਦੇ ਲਈ ਜਿਹੜੇ ਹਜੇ ਤੱਕ ਉਹਨਾਂ ਸਿਟੀਜ਼ਨ ਨਹੀਂ ਬਣੇ ਜਾਂ ਜਿਨ੍ਹਾਂ ਕੋਲ ਗ੍ਰੀਨ ਕਾਰਡ ਨਹੀਂ ਹੈਗਾ, ਕਿ ਇਹਨਾਂ ਨੇ ਕੇਸ ਲਾਏ ਹੋ ਆ ਜਾਂ ਅਨਡਾਕੂਮੈਂਟਡ ਕਿਸੇ ਤਰ੍ਹਾਂ ਦੇ ਵੀ, ਉਹ ਇਸ ਇਸ਼ੂ ਦੇ ਉੱਤੇ ਕੱਲ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਨਗੇ। ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਮਿਲਦੇ ਹਾਂ ਸ਼੍ਰੀ ਜੀ ਅਗਲੀ ਵਾਰੀ।